With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਲਿਖਤ ਆਈ ਹੈ ਮੇਗਰਾ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦੇ ਹਿਸਾਬ ਨਾਲ ਸਿੱਖ ਕੌਮ ਦਾ 548ਵਾਂ ਸਾਲ ਸ਼ੁਰੂ ਹੋਇਆ। ਦਾਸ ਵੱਲੋਂ ਇਸ ਨਵੇਂ ਸਾਲ ਦੀ ਪੂਰੀ ਵਰਲਡ ਦੀ ਸਿੱਖ ਕੌਮ ਨੂੰ ਵਧਾਈ ਬਾਰੇ ਅਤੇ ਟੀਵੀ 84 ਦੀ ਵਧਾਈ ਵਿੱਚ ਅਤੇ ਸਿਕਸ ਫॉर ਜਸਟਿਸ ਦੀ ਕਾਰਗੁਜ਼ਾਰੀ ਦੇ ਸਬੰਧ ਵਿੱਚ ਦਾਸ ਵੱਲੋਂ ਇੱਕ ਨਿਮਾਨੀ ਜੀ ਕੋਸ਼ਿਸ਼। ਮੂਲ ਨਾਨਕਸ਼ਾਹੀ ਕੈਲੰਡਰ ਦਾ 548ਵਾਂ ਚੜਿਆ ਹੈ ਨਵਾਂ ਸਾਲ। ਪੂਰੇ ਵਰਲਡ ਦੀ ਸਿੱਖ ਕੌਮ ਨੂੰ ਇਸ ਨਵੇਂ ਸਾਲ ਦੀ ਵਧਾਈ ਅਸੀਂ ਦਿੰਦੇ ਹਾਂ ਮਿਲ ਕੇ ਸਾਰੇ ਨਾਲ। ਪਿਛਲੇ ਸਾਲ ਦੇ ਵਿੱਚ ਜੋ ਸਿੱਖ ਕੌਮ ਦੇ ਅੰਦਰ RSS ਆਤੰਕੀ ਗਰੁੱਪ ਨੇ ਕੀਤੀ ਹੈ ਦੁਬਦਾ, ਉਸ ਦੁਬਦਾ ਨੂੰ ਅਸੀਂ ਸਾਰੇ ਮਿਲ ਕੇ ਮਿਟਾਵਾਂਗੇ। ਸਿੱਖ ਚਿੰਤਕ, ਬੁੱਧੀਜੀਵੀ, ਰਾਗੀ, ਕੀਰਤਨੀਏ, ਕਥਾਵਾਚਕ ਅਸੀਂ ਸਾਰੇ ਮਿਲ ਕੇ ਹੋਰ ਵੀ ਮਜ਼ਬੂਤੀ ਨਾਲ ਖਾਲਿਸਤਾਨ ਵੱਲ ਕਦਮ ਵਧਾਵਾਂਗੇ। ਜੋ ਪਿਛਲੇ ਦਿਨ ਸਿਕਸ ਫॉर ਜਸਟਿਸ ਨੇ ਭਾਈ ਪਰਮਜੀਤ ਸਿੰਘ ਪੰਮਾ ਦੀ ਜਿੱਤ ਦੀ ਬਾਜ਼ੀ ਮਾਰੀ, ਉਸ ਜਿੱਤ ਦੀ ਅਸੀਂ ਦਿੰਦੇ ਹਾਂ ਉਹਨਾਂ ਨੂੰ ਸਾਰੇ ਮਿਲ ਕੇ ਵਧਾਈ ਜੀ। ਸਿੱਖ ਕੌਮ ਹੈ ਧੰਨਵਾਦੀ ਸਿਕਸ ਫॉर ਜਸਟਿਸ ਦੀ ਸਾਰੀ ਟੀਮ ਦੀ, ਕਿਉਂਕਿ ਇਹਨਾਂ ਵੀਰਾਂ ਭੈਣਾਂ ਨੇ ਮਿਲ ਕੇ ਕਾਨੂੰਨ ਦੇ ਰਾਹੀਂ ਇੰਡੀਅਨ ਸਰਕਾਰ ਦੀਆਂ ਜੜਾਂ ਹਿਲਾਈਆਂ ਜੀ। ਅਸੀਂ ਕਰਦੇ ਹਾਂ ਆਸ ਆਉਣ ਵਾਲੇ ਟਾਈਮ ਵਿੱਚ ਵੀ ਸਿਕਸ ਫॉर ਜਸਟਿਸ ਕੋਲੋਂ ਇਸੇ ਤਰ੍ਹਾਂ ਕਾਨੂੰਨੀ ਲੜਾਈ ਲੜਦੇ ਰਹਾਂਗੇ। ਅਸੀਂ ਕਰਦੇ ਹਾਂ ਆਸ ਆਉਣ ਵਾਲੇ ਟਾਈਮ ਵਿੱਚ ਵੀ ਸਿਕਸ ਫॉर ਜਸਟਿਸ ਕੋਲੋਂ ਇਸੇ ਤਰ੍ਹਾਂ ਬਿਨਾਂ ਥੱਕੇ, ਬਿਨਾਂ ਰੁਕੇ, ਬਿਨਾਂ ਝੁਕੇ ਤੁਰਦੇ ਰਹਿਣਗੇ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਇਸੇ ਤਰ੍ਹਾਂ ਕਾਨੂੰਨੀ ਲੜਾਈ ਲੜਦੇ ਰਹਿਣਗੇ। ਸਿੱਖ ਕੌਮ ਲਈ ਟੀਵੀ 84 ਅਤੇ ਸਿਕਸ ਫॉर ਜਸਟਿਸ ਦੋਨੋਂ ਹੀ ਚਾਨਣ ਮੁਨਾਰਾ ਜੀ। ਸੁੱਤੀ ਹੋਈ ਸਿੱਖ ਕੌਮ ਜਗਾ ਕੇ ਖਾਲਿਸਤਾਨ ਦੇ ਜਹਾਜ਼ ਨੂੰ ਲਾਵਾਂਗੇ ਕਿਨਾਰੇ ਜੀ। ਖੂਨ ਸ਼ਹੀਦਾਂ ਦਾ ਸਾਡੇ ਸਿਰ ਤੇ ਕਰਜ਼, ਉਸ ਨੂੰ ਅਸੀਂ ਨਹੀਂ ਭੁਲਾਵਾਂਗੇ। ਅਸੀਂ ਪੂਰੀ ਵਰਲਡ ਦੇ ਗੁਰਸਿੱਖ ਵੀਰ ਭੈਣਾਂ ਮਿਲ ਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਜਲਦ ਖਾਲਿਸਤਾਨ ਨੂੰ ਆਜ਼ਾਦ ਕਰਾਵਾਂਗੇ। ਮੂਲ ਨਾਨਕਸ਼ਾਹੀ ਕੈਲੰਡਰ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ 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 ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ 548ਵੇਂ ਨਵੇਂ ਵਰੇ ਨਾਨਕਸ਼ਾਹੀ ਦੀ ਮੁਬਾਰਕਬਾਦ ਦਿੱਤੀ ਹੈ ਔਰ ਉਹਨਾਂ ਨੇ ਸਿਕਸ ਫॉर ਜਸਟਿਸ ਨੂੰ ਬਿਲਕੁਲ ਠੀਕ ਟ੍ਰਿਬਿਊਟ ਦਿੱਤੀ, ਕਿਉਂਕਿ ਉਹਨਾਂ ਦੀ ਇਸ 'ਚ ਪਿਛਲੇ ਵਰੇ 'ਚ ਦੇਖੀਏ ਤੇ ਪਰਮਜੀਤ ਸਿੰਘ ਪੰਮਾ ਦੀ ਵਿਕਟਰੀ ਇੱਕ ਬਹੁਤ ਯੂਨੀਕ ਟੈਂਜੀਬਲ ਸਾਡੀ ਪ੍ਰਾਪਤੀ ਹੈ ਜੀ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਬੁੱਧੀਜੀਵੀ, ਕੀਰਤਨੀਏ, ਰਾਗੀ, ਕਥਾਵਾਚਕ, ਇੰਟੈਲੈਕਚੁਅਲ ਅਸੀਂ ਸਾਰੇ ਜਿਹੜੇ ਹੈ ਮਿਲ ਕੇ RSS ਦੇ ਉਸ ਸਾਰੇ ਪਾਰਟ ਨੂੰ ਚੈਲੰਜ ਕਰਾਂਗੇ ਜਿਹੜੀ ਉਹਨਾਂ ਨੇ ਦੁਬਿਧਾ ਪਾਈ ਹੈ।
ਔਰ ਖਾਲਿਸਤਾਨ ਦੀ ਪ੍ਰਾਪਤੀ ਜਿਹੜੀ ਹੈ ਅਸੀਂ ਕਾਨੂੰਨੀ ਔਰ ਹਰ ਤਰੀਕੇ ਨਾਲ ਹਾਸਲ ਕਰਾਂਗੇ। TV 84 ਨੂੰ ਵੀ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਸ਼ਹੀਦਾਂ ਦੇ ਖੂਨ ਦਾ ਕਰਜ਼ਾ ਹੈ ਔਰ ਅਸੀਂ ਇਸ ਨੂੰ ਉਤਾਰਾਂਗੇ ਔਰ ਇਸ ਜਹਾਜ਼ ਨੂੰ ਬੰਨੇ ਲਾਵਾਂਗੇ ਜੀ। ਮੇਘਰਾਜ ਸਿੰਘ ਇੱਕ ਬੜੀ ਜਿਹੜੀ ਹੈ ਅਪਬੀਟ ਸਪਿਰਿਟ ਵਾਲੇ ਸੱਜਣ ਨੇ, ਸਾਡੇ ਲਿਖਾਰੀ ਲਗਾਤਾਰਤਾ ਨਾਲ ਸਾਡੇ ਦਰਸ਼ਕ ਵੀ ਨੇ ਔਰ ਸਾਨੂੰ ਇਨਪੁਟ ਵੀ ਦਿੰਦੇ ਨੇ ਜੀ। ਔਰ ਅਸੀਂ ਆਸ ਕਰਾਂਗੇ ਵੀ 26 ਤਰੀਕ ਦੇ ਸਮਾਗਮ ਦੇ ਵਿੱਚ ਭਾਵੇਂ ਇਹ ਪੈਨਸਿਲਵੇਨੀਆ 'ਚ ਨੇ, ਜੇ ਉਸ ਸ਼ਾਮ ਆ ਸਕਣ ਤਾਂ ਫਿਰ ਉਹ ਦੇਖਣਗੇ ਕਿ ਵੀ ਉਹਨਾਂ ਦੇ ਐਫਰਟ ਔਰ ਉਹਨਾਂ ਦੀਆਂ ਕੰਟਰੀਬਿਊਸ਼ਨਸ ਔਰ ਉਹਨਾਂ ਦੀਆਂ ਲਿਖਤਾਂ ਉਸ ਨੇ 3 ਸਾਲ ਦੇ ਵਿੱਚ ਭਾਵੇਂ ਚੋਖਾ ਰੰਗ ਨਹੀਂ ਚਾੜਿਆ ਪਰ ਰੰਗ ਜ਼ਰੂਰ ਚੜਿਆ ਜੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਗੌੜੀ ਰਾਗ ਦੇ ਸ਼ਬਦ ਸ਼ੁਰੂ ਕੀਤੇ ਨੇ ਵਿਉਂਤਬੱਧ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਨੇ ਜੀ। ਸੋ ਗੌੜੀ ਮਹੱਲਾ ਪਹਿਲਾ ਦਾ ਇਹ ਸ਼ਬਦ ਹੈ। ਸ਼ਬਦ ਥੋੜਾ ਜਿਹਾ ਵੱਡਾ ਹੈ ਪਰ ਭਾਵ ਉਹਦਾ ਜਿਹੜਾ ਹੈ ਉਹ ਇਸੇ ਇੱਕ ਥਾਟ ਤੇ ਹੈ ਕਿ ਰੱਬ ਦਾ ਭੈ ਡਰ, ਪਿਆਰ ਭਰਿਆ ਡਰ ਕਿਵੇਂ ਜੀਵਨ ਨੂੰ ਸੇਧਤ ਰੱਖਦਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਡਰ ਘਰ ਘਰ ਡਰ 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 ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਨਾ ਜਿਉ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੈ ਆਵੈ ਹੁਕਮੈ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਹੈ ਨੈ ਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਂ ਕੇ ਜੀ ਜੰਤ ਤਨ ਮਾਲ ਨਾਨਕ ਆਖਣ ਬਿਖਮ ਵਿਚਾਰ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਡਰ ਘਰ ਘਰ ਹਿਰਦੇ ਨੂੰ ਕਹਿੰਦੇ ਨੇ ਕਿ ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਯਾਦ ਦਾ ਪਿਆਰ ਦਾ ਡਰ, ਇਸ ਡਰ ਨੂੰ ਵਰਲਡਲੀ ਫੀਅਰ 'ਚ ਨਾ ਲਈਏ, ਇਹ ਪਿਆਰ ਭਰਿਆ ਭਾਉ ਹੈ, ਭਾਉ ਭਰਿਆ ਭਾਉ ਹੈ। ਜਿਸ ਹਿਰਦੇ ਦੇ ਵਿੱਚ ਉਹ ਹੈ ਉੱਥੇ ਫਿਰ ਕੋਈ ਹੋਰ ਡਰ ਨਹੀਂ ਟਿਕਦਾ। ਕੋਈ ਦੁਨਿਆਵੀ ਚੀਜ਼ਾਂ ਕੀ ਮਿਲੇਗਾ ਨਹੀਂ ਮਿਲੇਗਾ, ਭੁੱਖੇ ਰਵਾਂਗੇ ਕੀ ਹੋਏਗਾ, ਉਹ ਸਾਰੇ ਹੀ ਡਰ ਜਿਹੜੇ ਨੇ ਮਿਟ ਜਾਂਦੇ ਨੇ ਜਦੋਂ ਕੋਈ ਉਸ ਬਾਣੀ ਦੇ ਨਾਲ ਰੱਬ ਨਾਲ ਜੁੜ ਕੇ ਕਹਿੰਦਾ ਕਿ ਉਡੈ ਊਡਾਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ ਤੈਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰੇ। ਜਿਹੜਾ ਸਿੱਖ ਇਹ ਪੜ੍ਹਦਾ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਕੈ ਤਿਨਾ ਵੀ ਰੋਜ਼ੀ ਦੇ। ਸੋ ਕੋਈ ਡਰ ਵਾਲੀ ਗੱਲ ਨਹੀਂ ਰਹਿੰਦੀ। ਪਰ ਜੇ ਡਰਨ ਦੀ ਤਾਂ ਗੱਲ ਹੋਏ ਜੇ ਕੋਈ ਹੋਰ ਡਰ ਹੋਏ, ਬਾਕੀ ਮਨ ਦਾ ਸ਼ੋਰ ਜਿਹੜਾ, ਮਨ ਤਾਂ ਤੁਹਾਨੂੰ ਦੁਨਿਆਵੀ ਚੀਜ਼ਾਂ ਤੋਂ ਡਰਾਉਂਦਾ, ਪਰ ਜੇ ਉਸ ਵਾਹਿਗੁਰੂ ਦੇ ਪਿਆਰ ਭਰਿਆ ਡਰ ਸਾਡੇ ਅੰਦਰ ਆ ਜਾਏ ਨਾ ਫਿਰ ਡੁੱਬਣ ਤੇ ਤਰਨ ਦਾ ਡਰ ਰਹਿੰਦਾ। ਇਹ ਹੁੰਦਾ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੈ ਹੁਕਮ ਸਮਾਇਆ ਕਿ ਅਲਟੀਮੇਟਲੀ ਹੁਕਮ ਦੀ ਖੇਡ ਹੈ, ਹੁਕਮ ਦੇ ਵਿੱਚ ਆਣਾ, ਹੁਕਮ ਦੇ ਵਿੱਚ ਜਾਣਾ। ਫਿਰ ਜਿਹੜੀ ਦੁਨਿਆਵੀ ਇਹ ਮਨ ਜਿਹੜਾ ਉੱਚੇ ਅਸਮਾਨਾਂ ਤੇ ਜਾ ਕੇ ਨਹਿਸਾਨ ਨਦੀ ਵਾਂਗ ਜਿਸ ਵਿੱਚ ਭੁੱਖ ਵੱਧਦੀ ਹੈ, ਜਿਹੜੀ ਜਿਹਦਾ ਕੋਈ ਐਂਡ ਨਹੀਂ ਹੁੰਦਾ, ਤੇ ਦੂਜੇ ਪਾਸੇ ਉਹ ਹੈ ਕਿ ਰੱਬ ਦੀ ਯਾਦ ਦੇ ਵਿੱਚ ਹੀ ਸਾਡਾ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ। ਜੇ ਅਸੀਂ ਰੱਬ ਦੇ ਭਉ ਤੋਂ ਬਿਨਾਂ ਆਪਣੀ ਜੀਵਨ ਕਿਰਿਆ ਕਰਦੇ ਫਿਰ ਅਸੀਂ ਗਵਾਰ ਅਨਪੜ੍ਹ ਗਧੇ, ਤੇ ਜਿਸ ਦਾ ਉਹ ਰੱਬ ਹੈ ਉਸ ਦਾ ਸਭ ਕੋਈ ਹੈ। ਜਾ ਕੇ ਜੀ ਜੰਤ ਧਨ ਮਾਲ, ਇਹ ਸਾਰੀ ਕਾਇਨਾਤ ਜੀ ਜੰਤ ਧਨ ਦੁਨੀਆ ਉਸ ਨਿਰੰਕਾਰ ਦੀ ਹੈ। ਨਾਨਕ ਆਖਣ ਬਿਖਮ ਵਿਚਾਰ, ਉਸ ਵਾਹਿਗੁਰੂ ਦੀ ਮਹਿਮਾ ਨੂੰ ਬਿਆਨ ਕਰਨਾ, ਉਸ ਦੀ ਮਹਿਮਾ ਨੂੰ ਕਹਿ ਸਕਣਾ, ਇਹ ਇੱਕ ਬਿਖੜਾ ਕੰਮ ਹੈ। ਇਸ ਨੂੰ ਬਿਖਮ ਵਿਚਾਰ ਕੇ ਤੇ ਸਾਡੇ ਸਾਹਮਣੇ ਤਾਂ ਇਹੀ ਹੈ ਕਿ ਅਸੀਂ ਇਹੀ ਕਹੀਏ ਬੇਅੰਤ 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 ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨ ਮਤ। ਜਦੋਂ ਅਸੀਂ ਬੇਅੰਤ ਬੇਅੰਤ ਅਪਾਰ ਅਪਾਰ ਵਾਹ ਵਾਹ ਕਵਾਂਗੇ ਤੇ ਉਹ ਪਿਆਰ ਭਰੀ ਜਿਹੜੀ ਖੇਡ ਹੈ ਉਹ ਜੀਵਨ ਨੂੰ ਆਨੰਦਦਾਇਕ ਬਣਾ ਦੇਗੀ।
ਜੀ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।